ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਵਾਲੇ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ ਅਤੇ ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਜੀ ਬੇਕਰਸਫੀਲਡ ਤੋਂ। ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਦਾ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਧੰਨਵਾਦ, ਬਹੁਤ ਮਿਹਰਬਾਨੀ ਦਿਲਪ੍ਰੀਤ। ਔਰ ਅੱਜ ਦੇ ਬਾਲੀਵੁੱਡ ਦੇ ਉੱਤੇ ਕੁਛ ਨਿਗਾਹ ਜਿਹੜੀ ਮਾਰਾਂਗੇ ਕਿ ਕੁਛ ਪੰਜਾਬ ਦੇ ਵਿੱਚ ਜਾਂ ਮੁਲਕ ਦੇ ਵਿੱਚ ਜੋ ਕੁਛ ਵੀ ਜਿਹੜਾ ਉਹ ਵਾਪਰ ਰਿਹਾ ਜੀ। ਪੰਜਾਬ ਦੇ ਵਿੱਚ ਤਾਂ ਕੱਲ੍ਹ ਸ਼ਾਮ ਤੋਂ ਜਿਹੜਾ ਚਰਚਾ ਹੈ ਜ਼ਿਆਦਾ, ਉਹ ਤਾਂ ਜਿਹੜਾ ਵਾਧਾ ਹੋਇਆ ਇੱਥੇ ਪੰਜਾਬ ਮੰਤਰੀ ਮੰਡਲ ਦੇ ਵਿੱਚ, ਜਿਹਦੇ ਵਿੱਚ ਕਿ ਅੱਜ ਸ਼ਾਮ ਨੂੰ 6 ਵਜੇ ਇੱਥੇ ਰਾਜ ਭਵਨ ਦੇ ਵਿੱਚ ਸਹੁੰ ਜਿਹੜੀ ਆ ਉਹ ਚੁਕਾਈ ਜਾਣੀ ਹੈ। ਇੱਕ ਤਾਂ ਕੋਟਾ ਜਿਹੜਾ ਉਹ ਮੰਤਰੀਆਂ ਦਾ ਪੂਰਾ ਹੋ ਗਿਆ, ਹੁਣ ਕੋਈ ਹੋਰ ਮੰਤਰੀ ਬਣਾਇਆ ਨਹੀਂ ਜਾ ਸਕਦਾ। ਕੋਈ ਹੋਰ ਚੋਰ ਮੋਰੀ ਜਿਹੜੀ ਹੈ ਜਿਵੇਂ ਮੰਤਰੀਆਂ ਦੇ ਨਾਲ ਲਾਉਣ ਵਾਲੀ ਉਹ ਲਾਈ ਜਾ ਸਕੇ, ਕੱਢ ਲਈ ਜਾਵੇ ਕੋਈ, ਤੇ ਉਹ ਕਿਹਾ ਨਹੀਂ ਜਾ ਸਕਦਾ। ਪਰ ਇਹਦੇ ਨਾਲ ਕੁਛ ਜਿਹੜੀਆਂ ਚੀਜ਼ਾਂ ਹੋ ਗਈਆਂ ਆਟੋਮੈਟਿਕਲੀ, ਕਿਉਂਕਿ ਕੋਟਾ ਪੂਰਾ ਹੋ ਗਿਆ। ਤਾਂ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਬਾਰੇ, ਜਿਨ੍ਹਾਂ 'ਚ ਕੈਪਟਨ ਅਮਰਿੰਦਰ ਸਿੰਘ ਹੋਰੀ ਦੁਬਾਰਾ ਉਹਨਾਂ ਦੇ ਵਾਸਤੇ ਜ਼ੋਰ ਲਾ ਰਹੇ ਸਨ, ਇਹ ਤਕਰੀਬਨ ਜਿਹੜਾ ਜੀ ਕਲੋਜ਼ ਹੋ ਗਿਆ ਚੈਪਟਰ, ਕਿ ਉਹ ਦੁਬਾਰਾ ਮੰਤਰੀ ਮੰਡਲ ਦੇ ਵਿੱਚ ਜਿਹੜਾ ਉਹ ਸ਼ਾਮਲ ਹੋ ਸਕਦੇ ਆ। ਇਹਦੇ ਨਾਲ ਨਾਲ ਜਿਹੜਾ ਰਾਜਾ ਵੜਿੰਗ ਜਿਹਦੇ ਬਾਰੇ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਵੀ ਮੰਤਰੀ ਮੰਡਲ ਦੇ ਵਿੱਚ ਆ ਸਕਦਾ ਹੈ, ਉਹਦਾ ਵੀ ਜਿਹੜਾ ਜੀ ਤੁਸੀਂ ਕਹਿ ਲਓ ਕਿ ਬੰਦ ਹੋ ਗਿਆ ਚੈਪਟਰ, ਉਹ ਇਸ ਦੇ ਵਿੱਚ ਜਿਹੜਾ ਜੀ ਉਹ ਆ ਸਕਦੇ ਆ। ਕੁਛ ਉਥਲ ਪੁਥਲ ਵੀ ਜਿਹੜੀ ਹੈ ਜੀ ਉਹ ਦਿਖ ਰਹੀ ਆ। ਸੰਗਤ ਸਿੰਘ ਗਿਲਜੀਆਂ ਨੇ ਜਿਹੜੇ ਮੰਤਰੀ ਮੰਡਲ ਦੇ ਵਿੱਚ ਥਾਂ ਨਾ ਮਿਲਣ ਤੋਂ ਜਿਹੜਾ ਦੀ ਉਹ ਰੁੱਸ ਗਏ ਨੇ। ਕਾਂਗਰਸ ਦੇ ਸੀਨੀਅਰ ਵਿਧਾਇਕ ਨੇ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਹ ਮੀਤ ਪ੍ਰਧਾਨ ਵੀ ਨੇ, ਉਹਨਾਂ ਨੇ ਮੀਤ ਪ੍ਰਧਾਨਗੀ ਤੋਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੈਂਬਰੀ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਉਹਨਾਂ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਉਹਨਾਂ ਨੇ ਇਹ ਅਸਤੀਫਾ ਜਿਹੜਾ ਜੀ ਉਹ ਭੇਜ ਦਿੱਤਾ, ਪਰ ਉਹਨਾਂ ਨੇ MLA-ਸ਼ਿਪ ਤੋਂ ਅਸਤੀਫਾ ਜਿਹੜਾ ਜੀ ਉਹ ਨਹੀਂ ਦਿੱਤਾ। ਉਹਨਾਂ ਇਹ ਕਿਹਾ ਜੀ ਕਿ ਪਛੜੀਆਂ ਜਾਤਾਂ ਦੀ 27% ਵਸੋਂ ਆ, ਪਰ ਸੰਬੰਧਿਤ ਵਿਧਾਇਕ ਨੂੰ ਵਜ਼ਾਰਤ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਹਦੇ ਵਿੱਚ ਇੱਕ ਹੋਰ ਜਿਹੜੇ ਵਿਧਾਇਕ ਸੀਨੀਅਰ ਨੇ, ਰਾਜ ਕੁਮਾਰ ਵੇਰਕਾ, ਜਿਨ੍ਹਾਂ ਦੇ ਬਾਰੇ ਦੇ ਵਿੱਚ ਚਰਚਾ ਸੀਗਾ ਕਿ ਉਹ ਬਣ ਸਕਦੇ ਆ ਜਿਹੜੇ ਜੀ, ਔਰ ਈਵਨ ਮੂਹਰਲੀ ਕਿਤਾਬ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਜੀ ਉਹ ਬੋਲ ਰਿਹਾ ਸੀਗਾ। ਪਰ ਕਿਉਂਕਿ ਮਾਝੇ ਦੇ ਵਿੱਚੋਂ ਜਿਹੜੇ ਸੀਗੇ ਜੀ ਉਹ ਸੁਖਜਿੰਦਰ ਸਿੰਘ ਰੰਧਾਵਾ ਹੁਰੀ ਆ ਗਏ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਜਿਹੜੇ ਸੀ ਆ ਗਏ, OP ਸੋਨੀ ਹੁਰੀ ਆ ਗਏ, ਇਸ ਕਰਕੇ ਰਾਜ ਕੁਮਾਰ ਵੇਰਕਾ ਹੋਰਾਂ ਦਾ ਪੱਤਾ ਜਿਹੜਾ ਜੀ ਉਹ ਕੱਟਿਆ ਗਿਆ। ਇਹਦੇ ਨਾਲ ਜਿਹੜੀਆਂ ਪਛੜੀਆਂ ਸ਼੍ਰੇਣੀਆਂ ਜਾਂ ਜਿਹੜੇ ਹੈ ਨੇ ਜੀ ਭਾਈਚਾਰਾ, ਉਹਨਾਂ ਦਾ ਜਿਹੜੀ ਨੁਮਾਇੰਦਗੀ ਸੀ, ਜੇ ਆਪਾਂ ਨੁਮਾਇੰਦਗੀ ਜਿਹੜੀ ਹੈ ਜੀ ਉਹ ਦੇਖੀਏ ਕਿਹੜੀਆਂ ਕਿਹੜੀਆਂ ਕਾਸਟਾਂ ਨੂੰ ਕਿੰਨੀ ਜਿਹੜੀ ਮਿਲੀ ਆ, ਤਾਂ ਉਹਦੇ ਹਿਸਾਬ ਦੇ ਨਾਲ ਉਹ ਘੱਟ ਗਈ, ਜਿਹੜੀ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਕਿਤੇ ਨਾ ਕਿਤੇ ਇਹ ਕਾਂਗਰਸ ਨੂੰ ਮਹਿੰਗੀ ਵੀ ਪੈ ਸਕਦੀ ਹੈ। ਇਹਦੇ ਵਿੱਚ ਇੱਕ ਬਹੁਤ ਚਰਚਿਤ ਨਾਮ ਜਿਹੜਾ ਪ੍ਰਗਟ ਸਿੰਘ ਹੋਰਾਂ ਦਾ, ਜਿਹੜਾ ਕਿ ਮੂਹਰਲੀ ਕਤਾਰ ਦੇ ਵਿੱਚ ਬੋਲ ਰਿਹਾ ਸੀਗਾ ਕਿ ਉਹ ਪੰਜਾਬ ਦੇ ਸੰਭਾਵੀ ਰੂਪ ਦੇ ਵਿੱਚ ਖੇਡ ਮੰਤਰੀ ਵਜੋਂ ਵੇਖੇ ਜਾ ਰਹੇ ਸੀਗੇ, ਕਿ ਉਹ ਖੇਡ ਮੰਤਰੀ ਜਿਹੜੇ ਜੀ ਉਹ ਆ ਸਕਦੇ ਆ। ਏਦਾਂ ਹੋ ਨਹੀਂ ਸਕਿਆ। ਇਹ ਕਿਹਾ ਜਾ ਰਿਹਾ ਜੀ ਪ੍ਰਗਟ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਉਹਨਾਂ ਦੇ ਵਿਰੋਧ ਦੇ ਵਿੱਚ ਗਈਆਂ। ਇੱਕ ਤਾਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਦਾ ਅਕਾਲੀ ਦਲ ਦੇ ਵਿੱਚੋਂ ਆਉਣਾ, ਇਹ ਉਹਨਾਂ ਦੇ ਵਿਰੋਧ ਦੇ ਵਿੱਚ ਗਿਆ, ਔਰ ਇਹ ਕਿਹਾ ਗਿਆ ਜੀ ਕਿ ਅਕਾਲੀ ਦਲ ਦੇ ਵਿੱਚੋਂ ਆਉਣ ਵਾਲੇ ਫਿਰ ਕਿੰਨਿਆਂ ਕੁ ਨੂੰ ਐਡਜਸਟ ਜਿਹੜਾ ਜੀ ਉਹ ਕਰੋਗੇ, ਜੋ ਅੰਦਰੂਨੀ ਸੂਤਰ ਨੇ। ਪਰ ਮੇਨ ਇਹਦੇ ਪਿੱਛੇ ਜਿਹੜਾ ਨਾ ਜੀ ਉਹ ਕਾਰਨ ਇਹ ਘੱਟ ਜਿਹੜਾ ਜੀ ਉਹ ਜ਼ਿਆਦਾ ਹੈ ਕਿ ਪ੍ਰਗਟ ਸਿੰਘ ਹੋਰਾਂ ਨੂੰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਨੇੜਤਾ ਹੋਣੀ ਮਹਿੰਗੀ ਪਈ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਏ ਸੀਗੇ। ਚਾਹੇ ਕਹਿਣ ਨੂੰ ਕੋਈ ਕੁਛ ਕਹੀ ਜਾਏ, ਜਿਹੜੀ ਕਾਂਗਰਸ ਦੇ ਅੰਦਰੂਨੀ ਧੜੇਬੰਦੀ ਆ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਧੜਾ ਜਾਂ ਕੈਪਟਨ ਅਮਰਿੰਦਰ ਸਿੰਘ ਹੋਰੀ ਕਿਸੇ ਵੀ ਹਾਲਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਭਾਰੂ ਨਹੀਂ ਹੋਣ ਦੇਣਾ ਚਾਹੁੰਦੇ। ਇਹ ਇੱਕ ਜਿਹੜੀ ਚੀਜ਼ ਸੀਗੀ ਇਹ ਮਹਿੰਗੀ ਪੈ ਗਈ ਪ੍ਰਗਟ ਸਿੰਘ ਹੋਰਾਂ ਨੂੰ। ਤੇ ਹੁਣ ਜਿਵੇਂ ਮੈਂ ਕਿਹਾ ਕਿ ਕੋਟਾ ਪੂਰਾ ਹੋ ਗਿਆ, ਇਸ ਕਰਕੇ ਤਕਰੀਬਨ 1.25 ਸਾਲ ਤੋਂ ਬਾਅਦ ਜਿਹੜੇ ਜੀ ਇਹ
ਮੰਤਰੀ ਮੰਡਲ ਜਿਹੜਾ ਹੁਣ ਬਣ ਗਿਆ, ਇਸ ਤੋਂ ਬਾਅਦ ਹੋਰ ਕੋਈ ਮੰਤਰੀ ਜਿਹੜਾ ਜੀ ਉਹ ਨਹੀਂ ਲਿਆ ਜਾ ਸਕੂਗਾ ਅਨਲੈਸ ਅਦਰਵਾਈਜ਼ ਕੁਛ ਹੋਰ ਜਿਹੜੀਆਂ ਦੀ ਉਹ ਸਿਚੁਏਸ਼ਨ ਨਾ ਬਣ ਜਾਣ। ਅੱਜ ਜਿਹੜੇ 9 ਮੰਤਰੀ ਨੇ ਇਹ ਸਹੁੰ ਚੁੱਕਣਗੇ। ਵੈਸੇ ਜਿਹੜੀਆਂ 2 ਔਰਤਾਂ ਰਾਜ ਮੰਤਰੀ ਨੇ ਪਹਿਲਾਂ, ਉਹਨਾਂ ਨੂੰ ਫੁੱਲ ਫਲੈਜ ਜਿਹੜਾ ਜੀ ਉਹ ਮੰਤਰਾਲਾ ਦਿੱਤਾ ਜਾ ਰਿਹਾ, ਭਾਵ ਕਿ ਇਹਨਾਂ ਦੇ ਵਿੱਚੋਂ 2 ਰਾਜ ਮੰਤਰੀ ਵਜੋਂ ਜਿਹੜਾ ਜੀ ਉਹ ਸਹੁੰ ਚੁੱਕਣਗੇ। ਰਾਣਾ ਗੁਰਮੀਤ ਸਿੰਘ ਸੋਢੀ ਇਹਨਾਂ ਨੂੰ ਲੈ ਕੇ ਜਿਹੜੇ ਸੁਨੀਲ ਜਾਖੜ ਹੋਰੀ ਨੇ ਉਹ ਅੜੇ ਰਹੇ ਬਹੁਤ ਕਿ ਇਹਨਾਂ ਨੂੰ ਨਹੀਂ ਜਿਹੜਾ ਜੀ ਉਹ ਵੰਡ ਦੇਣਾ ਮੰਤਰੀ। ਪਰ ਸੁਨੀਲ ਜਾਖੜ ਹੋਰਾਂ ਦੀ ਚੱਲੀ ਨਹੀਂ ਸੀ, ਲਾਸਟ ਜਿਹੜੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਚੱਲੀ, ਇਹ ਮੰਤਰੀ ਬਣ ਗਏ। OP ਸੋਨੀ, ਸੁਖਜਿੰਦਰ ਸਿੰਘ ਰੰਧਾਵਾ, ਸੁਖੀ ਰੰਧਾਵਾ ਜਿਹੜੇ ਕਿ ਸੁਨੀਲ ਜਾਖੜ ਹੋਰਾਂ ਦੇ ਧੜੇ ਵਜੋਂ ਜਿਹੜੇ ਵੀ ਉਹ ਕਹੇ ਜਾਂਦੇ ਆ, ਡੇਰਾ ਬਾਬਾ ਨਾਨਕ ਤੋਂ ਚੋਣ ਜਿੱਤੇ ਨੇ। ਗੁਰਦਾਸਪੁਰ ਜ਼ਿਮਨੀ ਚੋਣ ਜਿਹੜੀ ਹੋਈ ਸੀ ਲੋਕ ਸਭਾ ਦੀ, ਉਹਦੇ ਵਿੱਚ ਬਹੁਤ ਵੱਡਾ ਇਹਨਾਂ ਦੀ ਕੰਟਰੀਬਿਊਸ਼ਨ ਸੀਗੀ। ਸੁਨੀਲ ਜਾਖੜ ਹੋਰਾਂ ਨੂੰ ਵੱਡੀ ਲੀਡ ਦੇ ਨਾਲ ਜਿਹੜਾ ਜੀ ਉਹ ਜਿਤਾਉਣ ਦੇ ਵਾਸਤੇ ਧੜੱਲੇਦਾਰ ਆਗੂ ਵਜੋਂ ਜਾਣੇ ਜਾਂਦੇ ਨੇ ਮਾਝੇ ਦੇ। ਵਿਜੇ ਇੰਦਰ ਸਿੰਗਲਾ ਇਹ ਰਾਹੁਲ ਗਾਂਧੀ ਹੋਰਾਂ ਦੀ ਪਸੰਦ ਨੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੀ ਨੇੜਲੇ ਕਹੇ ਜਾਂਦੇ ਨੇ। ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਇਹ ਮਾਝੇ ਦੇ ਵਿੱਚੋਂ ਜਿਹੜਾ ਆਉਂਦੇ ਨੇ। ਬਲਵੀਰ ਸਿੱਧੂ ਹੋਰੀ ਜਿਹੜੇ ਮੋਹਾਲੀ ਤੋਂ ਜਿੱਤੇ ਨੇ, ਉਹ ਵੀ ਮੰਤਰੀ ਮੰਡਲ ਦੇ ਵਿੱਚ ਆ ਗਏ ਨੇ। ਭਾਰਤ ਭੂਸ਼ਣ ਆਸ਼ੂ ਜਿਹੜੇ ਕਿ ਲੁਧਿਆਣੇ ਤੋਂ ਜਿੱਤੇ ਨੇ, ਉਹ ਵੀ ਇਹਦੇ ਵਿੱਚ ਆ ਗਏ ਨੇ। ਗੁਰਪ੍ਰੀਤ ਸਿੰਘ ਕਾਂਗੜ ਇਹਨਾਂ ਨੇ ਸਿਕੰਦਰ ਮਲੂਕੇ ਨੂੰ ਹਰਾਇਆ ਸੀਗਾ ਜੀ, ਉਹ ਵੀ ਇਸ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋ ਗਏ ਨੇ। ਤੇ 9ਵਾਂ ਜਿਹੜਾ ਨਾਮ ਹੈ ਜੀ ਉਹ ਹੈ ਸ਼ਿਆਮ ਸੁੰਦਰ ਅਰੋੜਾ। ਅੱਜ ਸ਼ਾਮੀ 6 ਵਜੇ ਇਹਨਾਂ ਸਾਰਿਆਂ ਨੂੰ ਜਿਹੜੀ ਸਹੁੰ ਚੁਕਾਈ ਜਾਊਗੀ। ਉਦੋਂ ਅਹੁਦਿਆਂ ਦੀ ਵੰਡ ਜਿਹੜੀ ਹੈ ਜੀ ਉੱਥੇ ਕੀਤੀ ਜਾਊਗੀ ਕਿ ਕਿਹਨੂੰ ਕਿਹੜਾ ਅਹੁਦਾ ਜਿਹੜਾ ਜੀ ਉਹ ਮਿਲਦਾ। ਤੇ ਜਿਹੜੀ ਵੱਡੀ ਖਬਰ ਜੇ ਆਪਾਂ ਗੱਲ ਕਰੀਏ, ਜਿਹੜੀ ਸੈਂਟਰ ਦੀ ਜਾਂ ਮੁਲਕ ਦੀ ਜਿਹੜੀ ਵੱਡੀ ਖਬਰ ਆ ਰਹੀ ਹੈ ਉਹ ਹੈ ਜੀ ਜਿਹੜਾ ਕੱਲ ਕਾਂਗਰਸ ਸਣੇ 7 ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਮਹਾਦੋਸ਼ ਜਿਹੜਾ ਜੀ ਉਹ ਲਾਉਣ ਦਾ ਫੈਸਲਾ ਕੀਤਾ। ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਦੀਪਕ ਮਿਸ਼ਰਾ ਹੋਰਾਂ ਦੇ ਉੱਤੇ। ਭਾਰਤੀ ਜਨਤਾ ਪਾਰਟੀ ਕਹਿੰਦੀ ਆ ਕਿ ਚੀਫ ਜਸਟਿਸ ਦੇ ਖਿਲਾਫ ਮਹਾਦੋਸ਼ ਵਾਲਾ ਜਿਹੜਾ ਮੁਕੱਦਮਾ, ਇਹਦੇ ਲਈ ਨੋਟਿਸ ਦੇਣ ਦੇ ਵਾਸਤੇ ਕਾਂਗਰਸ ਦੇ ਉੱਤੇ ਵਰਦਿਆਂ ਇਹਨੂੰ ਧਮਕਾਊ ਢੰਗ ਤਰੀਕਾ ਬਦਲਾ ਲਊ ਜਿਹੜਾ ਜੀ ਉਹ ਕਰਾਰ ਦਿੱਤਾ। ਔਰ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਜੱਜ BH ਲੋਇਆ ਦੀ ਮੌਤ ਦੇ ਬਾਰੇ ਪਟੀਸ਼ਨਾਂ ਰੱਦ ਕਰਕੇ ਝੂਠ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤੇ ਜਾਣ ਕਰਕੇ ਕਾਂਗਰਸ ਅਜਿਹਾ ਜਿਹੜਾ ਜੀ ਉਹ ਕਰ ਰਹੀ ਹੈ। ਦੇਖੋ ਇਹ ਅਜੇ ਐਕਸੈਪਟ ਨਹੀਂ ਹੋਈ। ਜੇ ਐਕਸੈਪਟ ਹੋ ਜਾਂਦੀ ਆ ਤੇ ਪਹਿਲੀ ਵਾਰੀ ਜਿਹੜਾ ਜੀ ਹੋਊਗਾ ਕਿ ਮਹਾਦੋਸ਼ ਜਿਹੜਾ ਜੀ ਚੀਫ ਜਸਟਿਸ ਦੇ ਉੱਤੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਲੱਗ ਰਿਹਾ। ਮੈਂ ਇਹਨੂੰ ਤੁਹਾਨੂੰ ਦੱਸਣਾ ਚਾਹੁੰਦਾ ਸਰੋਤਿਆਂ ਨੂੰ ਕਿ ਕਾਰਨ ਜਿਹੜੇ ਉਹ ਕੀ ਨੇ। 5 ਕਾਰਨ ਜਿਹੜੇ ਆ ਉਹ ਬਣਾਏ ਗਏ ਆ। ਇਹਨਾਂ 5 ਦੇ ਵਿੱਚ ਜਿਹੜਾ ਜੱਜ ਲੋਇਆ ਜਿਹਨਾਂ ਦੀ ਮੌਤ ਹੋਈ ਸੀ ਉਹ ਕਾਰਨ ਨਹੀਂ ਹੈਗਾ। ਸਭ ਤੋਂ ਵੱਡਾ ਜਿਹੜਾ ਜੀ ਬਣਾਇਆ ਗਿਆ ਉਹ ਪ੍ਰਸਾਦ ਐਜੂਕੇਸ਼ਨ ਟਰਸਟ ਕੇਸ ਦਾ ਚੀਫ ਜਸਟਿਸ ਦੇ ਨਾਲ ਸੰਬੰਧਿਤ ਲੋਕਾਂ ਨੂੰ ਗੈਰ ਕਾਨੂੰਨੀ ਲਾਭ ਜਿਹੜਾ ਜੀ ਉਹ ਦਿੱਤਾ ਗਿਆ। ਇਸ ਕੇਸ ਦੇ ਵਿੱਚ CBI ਨੇ FIR ਦਰਜ ਕੀਤੀ। ਚੀਫ ਜਸਟਿਸ ਆਫ ਇੰਡੀਆ ਨੇ ਜਿਹੜਾ ਸੀਗਾ ਜੀ ਇਲਾਹਾਬਾਦ ਹਾਈ ਕੋਰਟ ਦੇ ਜੱਜ ਦੇ ਖਿਲਾਫ ਕੇਸ ਦਰਜ ਕਰਨ ਦੀ ਮਨਜ਼ੂਰੀ ਮੰਗੀ, ਮਨਜ਼ੂਰੀ ਜਿਹੜੀ ਸੀ ਉਹ ਨਹੀਂ ਮਿਲੀ। ਇਹ ਸਭ ਤੋਂ ਵੱਡਾ ਕਾਰਨ ਬਣਾਇਆ ਗਿਆ। ਦੂਸਰਾ ਕਾਰਨ ਜਿਹੜਾ ਜੀ ਉਹ ਬਣਾਇਆ ਗਿਆ ਹੈ ਚੀਫ ਜਸਟਿਸ ਜਿਹੜੇ ਸੀਗੇ ਜੀ ਉਹਨਾਂ ਨੇ ਆਪਣੇ ਸਿਧਾਂਤ ਜਿਹੜੇ ਸੀਗੇ ਉਹਨੂੰ ਤਾਕ ਦੇ ਵਿੱਚ ਰੱਖਿਆ। ਕੇਸ ਦੀ ਸੁਣਵਾਈ ਚ ਖੁਦ ਮੌਜੂਦ ਜਿਹੜੇ ਸੀਗੇ ਜੀ ਉਹ ਰਹੇ। ਇਹ ਕਾਰਨ। ਤੀਸਰਾ ਜਿਹੜਾ ਚੀਫ ਜਸਟਿਸ ਉਹਨਾਂ ਨੇ ਤਿਆਰ ਨੋਟ ਜਿਹੜਾ ਸੀਗਾ ਜੀ ਉਹਨੂੰ ਫਰਜ਼ੀਵਾੜਾ ਕਰਕੇ ਡੇਟ ਬਦਲ ਕੇ ਆਦੇਸ਼ ਵਿੱਚ ਜਿਹੜਾ ਸੀਗਾ ਜੀ ਉਹ ਜੁੜਵਾਇਆ 9 ਨਵੰਬਰ ਤੇ 17 ਨੂੰ। ਐਡਮਿਨਿਸਟ੍ਰੇਟਿਵ ਆਰਡਰ ਫਰਜ਼ੀਵਾੜਾ ਜਿਹੜਾ ਸੀ 9 ਨਵੰਬਰ ਨੂੰ ਸੁਣਵਾਈ ਦੇ ਵਿੱਚ ਜਿਹੜਾ ਸੀਗਾ ਜੀ ਇਹਨੂੰ ਜੋੜ ਦਿੱਤਾ। ਔਰ ਗਲਤ ਹਲਫਨਾਮਾ ਦੇ ਕੇ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ। ਅਲਾਟਮੈਂਟ ਰੱਦ ਹੋਣ ਦੇ ਉੱਤੇ ਵੀ ਜ਼ਮੀਨ ਜਿਹੜੀ ਸੀ ਉਹ ਵਾਪਸ ਨਹੀਂ ਕੀਤੀ। ਔਰ 2012 ਦੇ ਵਿੱਚ ਸੁਪਰੀਮ ਕੋਰਟ ਦਾ ਜੱਜ ਬਣਨ ਤੋਂ ਬਾਅਦ ਹੀ ਉਹਨਾਂ ਨੇ ਇਹ ਜਿਹੜੀ ਜ਼ਮੀਨ ਵਾਪਸ ਕੀਤੀ। ਇਹ ਅਹਿਮ ਜਿਹੜਾ ਜੀ ਸਭ ਤੋਂ ਜਿਹੜਾ ਮੇਨ ਹੈ ਉਹ ਕਾਰਨ ਬਣਿਆ ਹੈ ਜਿਹੜਾ ਮਹਾਦੋਸ਼ ਦਾ ਕਾਰਨ ਪ੍ਰਸਾਦ ਐਜੂਕੇਸ਼ਨ ਟਰਸਟ। 50 ਜਿਹੜੇ ਜੀ ਹੈਗੇ ਨੇ ਸੰਸਦ ਮੈਂਬਰ ਉਹਨਾਂ ਦੇ ਸਾਈਨ ਜ਼ਰੂਰੀ ਹੁੰਦੇ ਆ। 71 ਸੰਸਦ ਮੈਂਬਰਾਂ ਦੇ ਸਾਈਨ ਜਿਹੜੇ ਕਰਵਾ ਕੇ ਦਿੱਤੇ ਆ। 7 ਰਿਟਾਇਰ ਜਿਹੜਾ ਜੀ ਉਹ ਹੋ ਚੁੱਕਿਆ। ਮਤਲਬ ਕਿ ਜਿਹੜੇ 71 ਦੇ ਵਿੱਚੋਂ ਤੁਸੀਂ 7 ਜਿਹੜੇ ਉਹ ਕੱਢ ਲਓ ਤੇ 64 ਰਹਿ ਗਏ। 64 ਦੇ ਸਾਈਨ ਜਿਹੜੇ ਆ ਜੀ ਉਹ ਦਿੱਤੇ ਗਏ ਆ ਉਪ ਰਾਸ਼ਟਰਪਤੀ ਹੋਰਾਂ ਨੂੰ। ਹਾਲਾਂਕਿ ਕੁਛ ਮੀਡੀਆ ਜਿਹੜਾ ਜੀ ਉਹ ਇਹ ਕਹਿੰਦਾ ਕਿ ਇਹਦੇ ਉੱਤੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਸਾਈਨ ਹੈ ਨਹੀਂ ਗੇ।
ਤੇ ਕਾਂਗਰਸ ਦੇ ਵਿੱਚ ਫੁੱਟ ਜਿਹੜੀ ਆ ਜੀ ਉਹ ਪਈ ਆ। ਜਦੋਂ ਕਿ ਜਿਹੜੇ ਕਪਿਲ ਸਿੱਬਲ ਨੇ ਜਦੋਂ ਇਹ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ, ਉਸ ਤੋਂ ਬਾਅਦ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਾਣ-ਬੁੱਝ ਕੇ ਕਾਂਗਰਸ ਨੇ ਕਪਿਲ ਸਿੱਬਲ ਹੋਰਾਂ ਦੇ ਸਾਈਨ ਨਹੀਂ ਕਰਾਏ ਤਾਂ ਕਿ ਕਿਉਂਕਿ ਉਹ ਸਾਬਕਾ ਪ੍ਰਧਾਨ ਮੰਤਰੀ ਨੇ ਤੇ ਉਹਨਾਂ ਦੇ ਸਾਈਨ ਇਸ ਮਹਾਦੋਸ਼ ਦੇ ਉੱਤੇ ਹੁਣ ਇਹ ਕੱਲ ਨੂੰ ਜਿਹੜਾ ਜੀ ਕਿੰਤੂ ਪ੍ਰੰਤੂ ਉੱਠ ਸਕਦਾ। ਉਹਨਾਂ ਨੇ ਕਿਹਾ ਕਿ ਇਸ ਕਰਕੇ ਉਹ ਸਾਈਨ ਜਿਹੜੇ ਨਹੀਂ ਕਰਾਏ। ਹੁਣ ਵੇਖਣ ਵਾਲੀ ਗੱਲ ਜਿਹੜੀ ਹੈ ਜੀ ਉਹ ਰਹੂਗੀ ਕਿ ਇਹ ਅਗਲਾ ਇਹਦਾ ਜਿਹੜਾ ਜੀ ਐਪੀਸੋਡ ਉਹ ਕੀ ਹੁੰਦਾ। ਇੱਕ ਕਹਾਵਤ ਹੈ ਜੀ ਬੜੀ ਫੇਮਸ ਕਿ ਜੱਟਾ ਤੇਰੀ ਜੂਨ ਬੁਰੀ ਹਲ ਛੱਡ ਕੇ ਚਰੀ ਨੂੰ ਜਾਵੇ। ਜਿਹੜਾ ਜ਼ਿਮੀਂਦਾਰ ਹੈ, ਜਿਹੜਾ ਕਿਸਾਨ ਹੈ, ਉਹਦੇ ਵਾਸਤੇ ਨਿੱਤ ਮੁਸੀਬਤਾਂ ਜਿਹੜੀਆਂ ਜੀ ਉਹ ਬਣੀਆਂ ਰਹਿੰਦੀਆਂ ਨੇ। ਤੁਸੀਂ ਇਹ ਕਹਿ ਲਓ ਕਿ ਮੁਸੀਬਤ ਜਿਹੜੀ ਆ ਜੀ ਉੱਪਰੋਂ ਅਸਮਾਨ ਤੋਂ ਵੀ ਆ ਰਹੀ ਆ ਤੇ ਮੁਸੀਬਤ ਜਿਹੜੀ ਆ ਉਹ ਧਰਤੀ ਤੋਂ ਵੀ ਜਿਹੜੀ ਉਹ ਆ ਰਹੀ ਆ। ਅਸਮਾਨੀ ਮੁਸੀਬਤ ਤਾਂ ਇਹ ਆ ਜੀ ਕਿ ਕਦੀ ਕਿਸੇ ਪਾਸੇ ਤੋਂ ਬੱਦਲ ਚੜਿਆ ਹੁੰਦਾ, ਕਦੀ ਕਿਸੇ ਪਾਸੇ ਤੋਂ ਹਨੇਰ ਜਿਹੜਾ ਜੀ ਉਹ ਝੁੱਲਣਾ ਸ਼ੁਰੂ ਹੋ ਜਾਂਦਾ। ਹਾਲਾਂਕਿ ਮੌਸਮ ਵਿਭਾਗ ਇਹ ਕਹਿੰਦਾ ਕਿ 26 ਤਰੀਕ ਤੱਕ ਹੁਣ ਮੌਸਮ ਸਾਫ਼ ਰਹੂਗਾ। 26 ਤੋਂ ਬਾਅਦ ਦੁਬਾਰਾ ਫਿਰ ਖਰਾਬ ਹੋਣ ਦੇ ਜਿਹੜੇ ਜੀ ਉਹ ਆਸਾਰ ਨੇ। ਇੰਨੇ ਦਿਨ ਜਿਹੜੇ ਆ ਜੀ ਉਹ ਕਣਕ ਦੇ ਵਾਸਤੇ ਅਨਫ ਹੋਣਗੇ, ਕਣਕ ਨੂੰ ਜਿਹੜਾ ਜੀ ਕੱਟਣ ਦੇ ਵਾਸਤੇ। ਪਰ ਗਾਂ ਮੰਡੀਆਂ ਦੇ ਵਿੱਚ ਕੀ ਹਾਲਾਤ ਬਣਦੇ ਆ ਉਹ ਦੂਸਰੀ ਗੱਲ ਹੈ। ਇੱਕ ਨਵੀਂ ਮੁਸੀਬਤ ਵੱਡੀ ਜਿਹੜੀ ਜੀ ਉਹ ਆਈ ਪੰਜਾਬ ਦੇ ਵਿੱਚ ਕੱਲ ਹਨੇਰ ਝੁੱਲਿਆ ਔਰ ਇਸ ਹਨੇਰ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਨਾੜ ਨੂੰ ਅੱਗ ਜਿਹੜੀ ਸੀ ਉਹ ਲੱਗ ਗਈ ਤੇ ਖੜੀ ਕਣਕ ਨੂੰ ਅੱਗ ਲੱਗ ਗਈ। ਕੁਝ ਥਾਵਾਂ ਦੇ ਉੱਤੇ ਜਿਹੜੀ ਕਣਕ ਨੂੰ ਲੱਗੀ ਅੱਗ ਟਰਾਂਸਫਾਰਮਰਾਂ ਚੋਂ ਨਿਕਲੇ ਚੰਗਿਆੜੇ, ਜਿਹੜੀਆਂ ਕੰਬਾਈਨ ਕੱਟਦੀਆਂ ਨੇ ਫਿਰਦੀਆਂ ਕਣਕ ਨੂੰ, ਉਹਨਾਂ ਦੇ ਵਿੱਚੋਂ ਨਿਕਲੇ ਚੰਗਿਆੜੇ ਜਿਹੜਾ ਦੀ ਕਾਰਨ ਬਣੇ। ਕੋਈ ਰਾਹਗੀਰ ਤੁਰਿਆ ਜਾਂਦਾ, ਕੋਈ ਬੀੜੀ ਜਿਹੜੇ ਪੀਣ ਵਾਲੇ ਆ ਜੀ ਉਹ ਕੋਈ ਸੁੱਟ ਗਿਆ, ਉਹ ਵੀ ਕਾਰਨ ਕਿਤੇ ਨਾ ਕਿਤੇ ਉਹ ਥੋੜੇ ਆ, ਹਾਲਾਂਕਿ ਕਾਰਨ ਹੈਗੇ ਆ। ਇੱਕ ਕਾਰਨ ਜਿਹੜਾ ਜੀ ਜਿਨ੍ਹਾਂ ਨੇ ਆਪਣਾ ਇਹ ਕਣਕ ਵੀ ਸੰਭਾਲ ਲਈ, ਨਾੜ ਵੀ ਜਿਹੜਾ ਸੰਭਾਲ ਲਿਆ ਤੇ ਮਾੜੀ ਮੋਟੀ ਜਿਹੜੀ ਰਹਿੰਦ ਖੂੰਹਦ ਆ ਉਹਨੂੰ ਅੱਗ ਲਾਤੀ ਬਹੁਤੇ ਛੋਲਿਆਂ ਨੇ। ਉਹ ਅੱਗੇ ਤੋਂ ਅੱਗੇ ਹਨੇਰੀ ਦੀ ਵਜ੍ਹਾ ਕਰਕੇ, ਤੇਜ਼ ਹਵਾ ਦੀ ਵਜ੍ਹਾ ਕਰਕੇ ਜਿਹੜੀ ਉਹ ਫੈਲਣੀ ਸ਼ੁਰੂ। ਕਿੰਨੀ ਕੁ ਫੈਲੀ ਕੋਈ ਜਿਹੜਾ ਜੀ ਸਹੀ ਅੰਦਾਜ਼ਾ ਤਾਂ ਅਜੇ ਸਾਹਮਣੇ ਨਹੀਂ ਆ ਰਿਹਾ, ਪਰ ਕਈ ਸੈਂਕੜੇ ਏਕੜ ਜਿਹੜੀ ਖੜੀ ਫਸਲ ਆ ਜੀ ਉਹ ਨੁਕਸਾਨੀ ਗਈ। ਨਾੜ ਜਿਹੜਾ ਸੀਗਾ ਜੀ ਉਹ ਸੜ ਗਿਆ। ਬਰਨਾਲੇ ਡਿਸਟ੍ਰਿਕਟ ਦੇ ਵਿੱਚ 8 ਪਿੰਡਾਂ ਤੱਕ ਅੱਗ ਜਿਹੜੀ ਸੀ ਉਹ ਫੈਲ ਗਈ ਔਰ ਥਾਂ ਤੋਂ ਆਈਆਂ ਜਿਹੜੀਆਂ ਆਪਣੇ ਫਾਇਰ ਬ੍ਰਿਗੇਡ ਸੀਗੀਆਂ ਜੀ ਉਹਨਾਂ ਨੇ ਇਸ ਅੱਗ ਦੇ ਉੱਤੇ ਕਾਬੂ ਪਾਇਆ। ਹਰੇਕ ਜਗ੍ਹਾ ਦੇ ਉੱਤੇ ਲੇਟ ਜਿਹੜੀ ਸੀ ਉਹ ਪਹੁੰਚੀ। ਲੁਧਿਆਣੇ ਦੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਅੱਗ ਲੱਗਣ ਦੀਆਂ ਖਬਰਾਂ ਨੇ। ਫਤਿਹਗੜ੍ਹ ਸਾਹਿਬ ਦੇ ਵਿੱਚ ਥਾਣਾ ਮੂਰੇਪੁਰ ਪੈਂਦਾ ਜੀ, ਇਹਦੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਜਿਹੜੀ ਸੀ ਉਹ ਅੱਗ ਲੱਗੀ। ਧੂਰੀ ਤੋਂ ਅੱਗ ਲੱਗਣ ਦੀ ਖਬਰ ਹੈ। ਦਿੜਬੇ ਅੱਗ ਜਿਹੜੀ ਸੀ ਉਹ ਲੱਗੀ। ਮਲੇਰਕੋਟਲੇ ਦੇ ਨੇੜੇ ਪਿੰਡਾਂ ਦੇ ਵਿੱਚ ਜਿਹੜੀ ਸੀ ਉਹ ਅੱਗ ਲੱਗੀ ਔਰ ਖੜੀ ਕਣਕ ਜਿਹੜੀ ਸੀ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਸੁਆਹ ਬਣ ਗਈ। ਹਰ ਸਾਲ ਇਹ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਦੀ ਉਹ ਵਾਪਰਦੀਆਂ ਨੇ, ਪਰ ਕਿਉਂਕਿ ਜਿੰਨੀ ਤੇਜ਼ੀ ਦੇ ਨਾਲ ਇਹ ਅੱਗ ਫੈਲਦੀ ਆ ਉਹਦੇ ਉੱਤੇ ਕਾਬੂ ਪਾਉਣ ਦੇ ਵਾਸਤੇ ਕੋਈ ਜਿਹੜਾ ਜੀ ਪ੍ਰਸ਼ਾਸਨ ਦੇ ਵੱਲੋਂ ਯਤਨ ਨਹੀਂ ਕੀਤੇ ਜਾਂਦੇ। ਕੁਛ ਕਿਸਾਨਾਂ ਦੇ ਵੀ ਜਿਹੜਾ ਜੀ ਉਹ ਕੁਛ ਥਾਵਾਂ ਦੇ ਉੱਤੇ ਕਸੂਰ ਹੈ। ਕੁਛ ਤਾਂ ਜਿਹੜੇ ਕਿਸਾਨ ਹੈ ਨੇ ਉਹ ਟਰਾਂਸਫਾਰਮਰ ਦੇ ਨੇੜੇ ਤੇੜੇ ਤੋਂ ਥੋੜਾ ਏਰੀਆ ਜਿਹੜਾ ਜੀ ਉਹ ਵੱਢ ਦਿੰਦੇ ਆ, ਉੱਥੇ ਪਾਣੀ ਵੀ ਖੜਾ ਰੱਖਦੇ ਆ, ਪਰ ਸਾਰੇ ਇਸ ਤਰ੍ਹਾਂ ਜਿਹੜਾ ਜੀ ਉਹ ਨਹੀਂ ਕਰਦੇ। ਕੰਬਾਈਨਾਂ ਦੇ ਵਿੱਚੋਂ ਨਿਕਲਣ ਵਾਲਾ ਜਿਹੜਾ ਚੰਗਿਆੜਾ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਜਦੋਂ ਕੰਬਾਈਨ ਜਿਹੜੀ ਆ ਜੀ ਉਹ ਚੱਲਦੀ ਘੱਟੇ ਮਿੱਟੀ ਕਰਕੇ। ਤੇ ਬਸ ਫਿਰ ਮਿੰਟ ਜਿਹੜੇ ਆ ਜੀ ਉਹ ਲੱਗਦੇ, ਸੈਕਿੰਡ ਲੱਗਦੇ ਈਵਨ ਉਸ ਅੱਗ ਨੂੰ ਜਿਹੜਾ ਜੀ ਉਹ ਫੈਲਣ ਦੇ ਵਾਸਤੇ। ਜਿਹੜੇ ਬੀੜੀ ਸਿਗਰਟ ਪੀਣ ਵਾਲੇ ਆ ਜੀ ਉਹ ਵੀ ਕਿਤੇ ਨਾ ਕਿਤੇ ਇਹਦੇ ਵਾਸਤੇ ਕਸੂਰਵਾਰ ਹੈ ਨੇ। ਤੋ ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਨੁਕਸਾਨ ਜਿਹੜਾ ਜੀ ਕੱਲ ਹੋਇਆ। ਕਿਸੇ ਜਗ੍ਹਾ ਦੇ ਉੱਤੇ 100 ਏਕੜ ਸੜ ਗਿਆ, ਕਿਸੇ ਜਗ੍ਹਾ ਦੇ ਉੱਤੇ 400 ਏਕੜ ਜਿਹੜਾ ਜੀ ਉਹ ਸੜ ਗਿਆ। ਸੈਂਕੜੇ ਏਕੜ ਫਸਲ ਜਿਹੜੀ ਆ ਜੀ ਉਹ ਸੜ ਕੇ ਸੁਆਹ ਜਿਹੜੀ ਆ ਉਹ ਹੋ ਗਈ। ਪਾਕਿਸਤਾਨ ਗਈ ਜਿਹੜੀ ਜਥੇ ਦੇ ਨਾਲ ਗਈ ਇੱਕ ਕਿਰਨ ਬਾਲਾ ਜਿਹੜੀ ਸੀ, ਉਹਦਾ ਮਾਮਲਾ ਇਸ ਵੇਲੇ ਵਾਹਵਾ ਚਰਚਾ ਦੇ ਵਿੱਚ ਜਿਹੜਾ ਜੀ ਉਹ ਬਣਿਆ ਹੋਇਆ। ਜਿਵੇਂ ਕਿ ਪਾਕਿਸਤਾਨ ਜਾ ਕੇ ਆਪਣਾ ਧਰਮ ਬਦਲ ਲਿਆ ਤੇ ਉੱਥੇ ਉਹਨੇ ਇਸਲਾਮ ਧਰਮ ਜਿਹੜਾ ਸੀ ਉਹ ਧਾਰਨ ਕਰਕੇ ਤੇ ਨਾਮ ਵੀ ਬਦਲ ਲਿਆ ਤੇ ਉੱਥੋਂ ਦੇ ਬੰਦੇ ਦੇ ਨਾਲ ਵਿਆਹ ਉਹਨੇ ਜਿਹੜਾ ਸੀ ਉਹ ਕਰਾ ਲਿਆ। ਜਿੱਥੇ ਪਾਕਿਸਤਾਨ ਦੇ ਵਿੱਚ ਇਸ ਕੇਸ ਨੂੰ ਲੈ ਕੇ ਵਾਹਵਾ ਜਿਹੜਾ ਜੀ ਉਹ ਚਰਚਾ, ਇੱਧਰ ਭਾਰਤ ਵਾਲੀ ਸਾਈਡ ਦੇ ਉੱਤੇ ਵੀ ਇਹਦਾ ਜਿਹੜਾ ਜੀ ਉਹ ਵੱਡਾ ਚਰਚਾ ਹੋ ਰਿਹਾ। ਹਾਲਾਂਕਿ ਜਿਹੜਾ ਕੁਛ ਹੈ ਨੇ ਜਿਹੜੀਆਂ ਹਿੰਦੂ ਜਥੇਬੰਦੀਆਂ ਉਹ ਇਹ ਕਹਿੰਦੀਆਂ ਨੇ ਕਿ ਇਹ ਜਬਰੀ ਧਰਮ ਪਰਿਵਰਤਨ ਦਾ ਮਾਮਲਾ ਹੈ। ਜਦੋਂ ਕਿ ਇਹ ਜਿਹੜੀ ਇੱਧਰੋਂ ਗਈ ਉਹ ਕਹਿੰਦੀ ਕਿਸੇ ਨੇ ਉਹਦੇ ਨਾਲ ਜ਼ਬਰਦਸਤੀ ਨਹੀਂ ਕੀਤੀ, ਉਹ ਆਪਣੀ ਮਰਜ਼ੀ ਦੇ ਨਾਲ ਧਰਮ ਛੱਡ ਕੇ ਇਸਲਾਮ ਧਰਮ ਦੇ ਵਿੱਚ ਗਈ ਆ।
ਤੇ ਉਹਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ। ਪਹਿਲਾਂ ਉਹ ਆਪਣੇ ਬੱਚੇ ਉਹਦੇ ਇੱਥੇ 3 ਨੇ, ਉਹਦੇ ਹਸਬੈਂਡ ਦੀ ਡੈਥ ਹੋ ਗਈ ਸੀਗੀ। ਉਹ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹਨੇ ਕੀਤੀ, ਉਹਨਾਂ ਦਾ ਹਾਲ ਚਾਲ ਵੀ ਪੁੱਛਿਆ। ਤੇ ਕੱਲ ਹੁਣ ਇਹ ਜਿਹੜੀ ਔਰਤ ਕਹਿੰਦੀ ਆ ਕਿ ਮੇਰੇ ਬੱਚੇ ਹੈ ਹੀ ਨਹੀਂ, ਮੇਰੀ ਤਾਂ ਕੋਈ ਔਲਾਦ ਹੀ ਨਹੀਂ ਗੀ ਜੀ। ਔਰ ਜਿਹੜੀ ਇਹ ਔਰਤ ਹੈ ਜੀ ਮੁਹੰਮਦ ਆਜ਼ਮ ਜਿਹੜੀ ਬਣ ਗਈ, ਉਹ ਕੋਰਟ ਦੇ ਬਾਹਰ ਕੱਲ ਜਿਹੜੀ ਉਹ ਦਿਸੀ ਇੱਥੇ ਜਿਹੜਾ ਜੀ ਜਿੱਥੇ ਇਹ ਮਾਮਲਾ ਸਾਰਾ ਚੱਲ ਰਿਹਾ। ਔਰ ਉਹਨੇ ਜਿਹੜਾ ਜੀ ਮਾਲਾ ਟਾਈਪ ਦੀ ਜਿਹੜੀ ਉਹ ਫੜੀ ਹੋਈ ਸੀਗੀ ਔਰ ਉਹ ਆਪਣੇ ਵਕੀਲਾਂ ਦੇ ਨਾਲ ਜਿਹੜੀ ਸੀ ਉਹ ਦਿਸੀ ਉੱਥੇ। ਉਹ ਕਹਿੰਦੀ ਆ ਕਿ ਉਹ ਵਾਪਸ ਨਹੀਂ ਜਾਣਾ ਚਾਹੁੰਦੀ ਭਾਰਤ, ਤੇ ਉਹਦਾ ਵੀਜ਼ਾ ਜਿਹੜਾ ਜੀ ਉਹ ਐਕਸਟੈਂਡ ਕੀਤਾ ਜਾਵੇ। ਜਿਹੜਾ ਜਿੱਥੇ ਇਹਨੇ ਅਰਜ਼ੀ ਜਿਹੜੀ ਹੈ ਜੀ ਉਹ ਦਿੱਤੀ ਆ ਪਾਕਿਸਤਾਨ ਦੇ ਹਾਈ ਕੋਰਟ ਦੇ ਵਿੱਚ, ਹਾਈ ਕੋਰਟ ਜਿਹੜੀ ਹੈ ਜੀ ਉਹ ਕਹਿੰਦੀ ਆ ਕਿ ਇਸ ਮਾਮਲੇ ਦੇ ਉੱਤੇ ਗ੍ਰਹਿ ਮੰਤਰਾਲੇ ਦੇ ਨਾਲ ਜਿਹੜਾ ਉਹ ਗੱਲ ਕਰੋ। ਪਰ ਇੰਨਾ ਜ਼ਰੂਰ ਹੈ ਜੀ ਕਿ ਅਦਾਲਤ ਨੇ ਇਹ ਕਿਹਾ ਕਿ 3 ਦਿਨਾਂ ਦੇ ਵਿੱਚ ਇਹਦਾ ਫੈਸਲਾ ਜਿਹੜਾ ਜੀ ਉਹ ਕੀਤਾ ਜਾਵੇ, ਇਹਨੂੰ ਲਮਕਾਇਆ ਨਾ ਜਾਵੇ। ਜਿੱਥੇ ਇਹ ਰਹਿ ਰਹੀ ਆ ਆਪਣਾ ਵਿਆਹ ਕਰਾ ਕੇ, ਉੱਥੇ ਪੁਲਿਸ ਜਿਹੜੀ ਉਹ ਤਾਇਨਾਤ ਆ ਤਾਂ ਕਿ ਜੇ ਅਦਾਲਤ ਦੇ ਵੱਲੋਂ ਰੱਦ ਹੁੰਦੀ ਆ ਇਹਦੀ ਜਿਹੜੀ ਅਪੀਲ, ਤੇ ਉਹਨੂੰ ਫੜ ਕੇ ਜਿਹੜਾ ਜੀ ਇੱਧਰ ਡਿਪੋਰਟ ਕੀਤਾ ਜਾਵੇ। ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਪਾਕਿਸਤਾਨ ਸ਼ਾਇਦ ਇਸ ਮਸਲੇ ਨੂੰ ਬਹੁਤਾ ਵਧਾਉਣਾ ਨਹੀਂ ਚਾਹੁੰਦਾ, ਤੇ ਹੋ ਸਕਦਾ ਹੈ ਕਿ ਇਹਨੂੰ ਇਜਾਜ਼ਤ ਨਾ ਦੇਵੇ ਤੇ ਜੱਥੇ ਦੇ ਨਾਲ ਹੀ ਇਹ ਜਿਹੜੀ ਜੀ ਇੱਧਰ ਵਾਪਸ ਆਵੇ। ਇਹ ਕੀ ਮੋੜ ਲੈਂਦਾ ਜੀ ਬਾਅਦ ਵਾਲੀ ਗੱਲ ਹੈ। ਪਰ ਇੱਕ ਗੱਲ ਜ਼ਰੂਰ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਦੇ ਉੱਤੇ ਇੱਕ ਕਮੇਟੀ ਜਿਹੜੀ ਹੈ ਜੀ ਉਹ ਕਾਇਮ ਕਰ ਦਿੱਤੀ ਆ। ਇਹ ਕਮੇਟੀ ਜਿਹੜੀ ਆ ਉਹ ਇਹ ਸਾਰਾ ਕੁਝ ਦੇਖੂਗੀ ਕਿ ਕਿਵੇਂ ਇਹ ਜਿਹੜਾ ਜੀ ਉਹ ਵਾਪਰਿਆ। ਇਹ ਕਿਹਾ ਜਾ ਰਿਹਾ ਹੈ ਕਿ ਇਹਦੀ ਸਿਫਾਰਿਸ਼ ਕਰਨ ਵਾਲਾ ਜਿਹੜਾ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਮੈਨੇਜਰ ਹੈ, ਉਹ ਇਸ ਵੇਲੇ ਵਿਦੇਸ਼ ਦੌਰੇ ਦੇ ਉੱਤੇ ਹੈ, ਜਦੋਂ ਕਿ ਖੁਫੀਆ ਏਜੰਸੀਆਂ ਜਿਹੜੀਆਂ ਜੀ ਉਹ ਭੱਜ ਦੌੜ ਕਰ ਰਹੀਆਂ ਨੇ। ਇਹਦੀ ਸਿਫਾਰਿਸ਼ ਜਿਹੜੀ ਹੈ ਜੀ ਉਹ ਕਿਹਨੇ ਕੀਤੀ, ਇਹ ਵੀ ਪਤਾ ਲੱਗ ਰਿਹਾ ਹੈ ਕਿ ਇਹਦੀ ਸਿਫਾਰਿਸ਼, ਕਿਉਂਕਿ ਜਿਹਨੇ ਪਾਕਿਸਤਾਨ ਜਾਣਾ ਹੁੰਦਾ ਉਹਨੂੰ ਆਪਣੇ ਏਰੀਏ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੈਂਬਰ ਹੁੰਦਾ, ਉਹਦੀ ਸਿਫਾਰਿਸ਼ ਜਿਹੜੀ ਹੈ ਜੀ ਚਿੱਠੀ ਦੇ ਉੱਤੇ ਕਰਾਉਣੀ ਪੈਂਦੀ ਆ। ਇਹਨੇ ਆਪਣੇ ਏਰੀਆ ਦੇ ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦੀ ਸਿਫਾਰਿਸ਼ ਨਹੀਂ ਕਰਾਈ। ਇਹ ਕਿਹਾ ਜਾ ਰਿਹਾ ਜੀ ਕਿ ਇਹ ਸਿਫਾਰਿਸ਼ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਮੈਂਬਰ ਜਿਹੜਾ ਮੈਨੇਜਰ ਆ ਉਹਦੇ ਕੋਲੇ ਸਿੱਧੀ ਹੋਈ ਆ। ਸ਼ਾਇਦ ਉਹਨੇ ਆਪਣੇ ਤੌਰ ਦੇ ਉੱਤੇ ਅੰਮ੍ਰਿਤਸਰ ਤੋਂ ਕੋਈ SGPC ਦਾ ਮੈਂਬਰ ਆ, ਉਹਦਾ ਜਿਹੜਾ ਜੀ ਸਿਫਾਰਿਸ਼ ਦੇ ਤੌਰ ਦੇ ਉੱਤੇ ਜਿਹੜੀ ਖਾਨਾ ਪੂਰਤੀ ਸੀ ਉਹ ਕਰਵਾ ਲਈ। ਇਹਦੇ ਨਾਲ ਇੱਕ ਗੱਲ ਜਿਹੜੀ ਹੈ ਜੀ ਇਹ ਸਾਹਮਣੇ ਜ਼ਰੂਰ ਆ ਰਹੀ ਹੈ ਕਿ ਇਹ ਜਿਹੜੇ ਜਥੇ ਦੇ ਵਿੱਚ ਜਾਂਦੇ ਨੇ ਉਹਨਾਂ ਦੇ ਨਾਲ ਵੀ ਆਹ ਕੁਝ ਜਿਹੜਾ ਵੀ ਉਹ ਵਾਪਰਦਾ ਕਿ ਕਿਹਨੂੰ ਭੇਜਣਾ, ਕਿਹਨੂੰ ਨਹੀਂ ਜਿਹੜਾ ਜੀ ਉਹ ਭੇਜਣਾ। ਸੋ ਇਹ ਵੀ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹ ਕਾਫੀ ਕੋਸ਼ਿਸ਼ ਕਰ ਰਹੀਆਂ ਨੇ ਲੱਭਣ ਦੀ ਕਿ ਸਿਫਾਰਿਸ਼ ਜਿਹੜੀ ਹੈ ਜੀ ਉਹ ਕਿਵੇਂ ਹੋਈ, ਕਿਉਂਕਿ ਖੁਫੀਆ ਏਜੰਸੀਆਂ ਦੇ ਉੱਤੇ ਵੀ ਸਵਾਲੀਆ ਚਿੰਨ੍ਹ ਜਿਹੜਾ ਇਸ ਪੱਖੋਂ ਲੱਗ ਰਿਹਾ ਹੈ ਕਿ ਉਹਨਾਂ ਨੇ ਛਾਣਬੀਣ ਜਿਹੜੀ ਸੀ ਉਹ ਕਾਹਦੀ ਕੀਤੀ। ਫਿਰ ਇਸ ਕਰਕੇ ਜਿਹੜਾ ਜੀ ਇਹ ਵਾਹਵਾ ਚਰਚਾ ਦਾ ਵਿਸ਼ਾ ਇਸ ਵੇਲੇ ਜਿਹੜਾ ਉਹ ਬਣਿਆ ਹੋਇਆ। ਪੰਜਾਬ ਦਾ ਡਰੱਗ ਮਾਫੀਆ ਜਿਹੜਾ ਜੀ ਉਹਦੀ ਚਰਚਾ ਜਿਹੜੀ ਉਹ ਨਾ ਹੋਵੇ ਤਾਂ ਹੋ ਨਹੀਂ ਸਕਦਾ। ਔਰ ਪੰਜਾਬ ਦਾ ਡਰੱਗ ਮਾਫੀਆ ਜਿਹੜਾ ਉਹਨੇ ਹੁਣ ਪਾਕਿਸਤਾਨੀ ਸਮਗਲਰਾਂ ਦੇ ਨਾਲ ਮਿਲ ਕੇ ਵਾਇਆ ਰਾਜਸਥਾਨ ਤਾਰ ਜਿਹੜੇ ਆ ਜੀ ਉਹ ਜੋੜੇ ਦੱਸੀ ਰਿਹਾ। ਇਹ ਕਿਹਾ ਜਾ ਰਿਹਾ ਹੈ ਕਿ ਰਾਜਸਥਾਨ ਪੁਲਿਸ ਦੇ ਹੱਥ ਇਹਦੇ ਸੰਬੰਧੀ ਕੁਝ ਪੁਖਤਾ ਸਬੂਤ ਜਿਹੜੇ ਆ ਜੀ ਹੱਥ ਲੱਗੇ ਆ। ਗੰਗਾਨਗਰ ਜ਼ਿਲ੍ਹੇ ਦੇ ਕਰਨਪੁਰ ਖੇਤਰ ਦੇ ਵਿੱਚ ਜਿਹੜੀ ਇਹ ਅੰਤਰਰਾਸ਼ਟਰੀ ਸਰਹੱਦ ਹੈ, ਇੱਥੇ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਪੈਰਾਂ ਦੇ ਨਿਸ਼ਾਨ ਜਿਹੜੇ ਆ ਜੀ ਉਹ ਵੇਖੇ ਗਏ ਆ। ਖੁਫੀਆ ਏਜੰਸੀਆਂ ਇਹਦੀ ਜਾਂਚ ਜਿਹੜੀ ਉਹ ਕਰ ਰਹੀਆਂ ਨੇ। ਗੰਗਾਨਗਰ ਪੁਲਿਸ ਦੀ ਟੀਮ ਜਿਹੜੀ ਹੈ ਜੀ ਉਹ 2 ਦਿਨਾਂ ਤੋਂ ਪੰਜਾਬ ਦੇ ਵਿੱਚ ਨਸ਼ੇ ਦੇ ਸਮਗਲਰਾਂ ਦੀ ਜਿਹੜੀ ਭਾਗ ਦੇ ਵਿੱਚ ਲੱਗੀ ਹੋਈ ਆ। ਜਿਹੜੀ BSF ਹੈ ਤੇ ਖੁਫੀਆ ਵਿੰਗ ਹੈ ਉਹ ਵੀ ਇਸ ਜਾਂਚ ਦੇ ਵਿੱਚ ਸ਼ਾਮਲ ਹੈ। 11 ਅਪ੍ਰੈਲ ਦੀ ਰਾਤ ਨੂੰ ਪੁਲਿਸ ਨੇ ਸਰਹੱਦੀ ਤਾਰ ਦੇ ਦੋਵੇਂ ਪਾਸੇ ਕੁਝ ਲੋਕਾਂ ਦੇ ਪੈਰਾਂ ਦੇ ਨਿਸ਼ਾਨ ਜਿਹੜੇ ਆ ਜੀ ਉਹ ਦੇਖੇ ਆ। ਟੀਮ ਨੇ ਪੈਰਾਂ ਦੇ ਨਿਸ਼ਾਨਾਂ ਦੇ ਨਮੂਨੇ ਵੀ ਲਏ ਆ। ਰਾਜਸਥਾਨ ਪੁਲਿਸ ਦੀ ਸ਼ੱਕ ਦੀ ਸੂਈ ਪੰਜਾਬ ਦੇ ਜਿਹੜੇ ਡਰੱਗ ਸਮਗਲਰ ਨੇ ਉਹਨਾਂ ਦੇ ਉੱਤੇ ਜਾ ਕੇ ਅਟਕ ਰਹੀ ਆ। ਗੰਗਾਨਗਰ ਪੁਲਿਸ ਨੇ ਇਸ ਸੰਬੰਧੀ ਇੱਕ ਗ੍ਰਿਫਤਾਰੀ ਵੀ ਦੱਸੀ ਜਾ ਰਹੀ ਹੈ। ਹਾਲਾਂਕਿ ਇਹਦੀ ਪੁਸ਼ਟੀ ਜਿਹੜੀ ਹੈ ਜੀ ਅਜੇ ਗੰਗਾਨਗਰ ਦੀ ਪੁਲਿਸ ਨਹੀਂ ਜਿਹੜਾ ਜੀ ਉਹ ਕਰ ਰਹੀ। ਟੀਮ ਜਿਹੜੀ ਆ ਉਹ ਨਿਸ਼ਾਨਾਂ ਦੇ ਨਮੂਨੇ ਜਿਹੜੇ ਉਹ ਲੈ ਕੇ ਪੰਜਾਬ ਇਸ ਵੇਲੇ ਆਈ ਹੋਈ ਆ ਔਰ ਨਮੂਨਿਆਂ ਦਾ ਪੰਜਾਬ ਦੇ ਨਾਮੀ ਤਸਕਰਾਂ ਦੇ ਨਿਸ਼ਾਨਾਂ ਦੇ ਨਾਲ ਜਿਹੜਾ ਜੀ ਉਹ ਮਿਲਾਇਆ ਜਾ ਰਿਹਾ। ਪੁਲਿਸ ਇਹ ਕਹਿੰਦੀ ਹੈ ਕਿ ਪੰਜਾਬ ਦੇ ਡਰੱਗ ਮਾਫੀਏ ਨੇ ਹੁਣ ਰਾਜਸਥਾਨ ਦੇ ਵਿੱਚ ਆਪਣੇ ਟਿਕਾਣੇ ਜਿਹੜੇ ਆ ਉਹ ਬਣਾਉਣੇ ਸ਼ੁਰੂ ਕੀਤੇ ਨੇ ਤੇ ਉੱਥੇ ਪਾਕਿਸਤਾਨੀ ਸਮਗਲਰਾਂ ਦੇ ਨਾਲ
ਤਾਲਮੇਲ ਜਿਹੜਾ ਜੀ ਉਹ ਕੀਤਾ ਜਾ ਰਿਹਾ। ਜਿਹੜੇ ਗੰਗਾਨਗਰ ਦੇ SP ਆ ਉਹ ਵੀ ਇਹ ਕਹਿੰਦੇ ਆ ਕਿ ਪਿਛਲੇ 1-2 ਘਟਨਾਵਾਂ ਜਿਹੜੀਆਂ ਜੀ ਸਰਹੱਦ ਦੇ ਉੱਤੇ ਹੋਈਆਂ ਨੇ ਉਹਦੇ ਕੁਝ ਸਬੂਤ ਵੀ ਜਿਹੜੇ ਆ ਜੀ ਉਹ ਮਿਲੇ ਆ, ਪਰ ਡਿਟੇਲ ਅਜੇ ਪੁਲਿਸ ਨਹੀਂ ਦੱਸ ਰਹੀ। ਉਹ ਇਹ ਕਹਿੰਦੀ ਆ ਕਿ ਕਿਉਂਕਿ ਅਜੇ ਜਾਂਚ ਜਿਹੜੀ ਆ ਉਹ ਹੋ ਰਹੀ ਆ। ਪੰਜਾਬ ਦੇ ਤਸਕਰਾਂ ਦੀ ਪਾਕਿਸਤਾਨ ਦੇ ਤਸਕਰਾਂ ਦੇ ਨਾਲ 0 ਲਾਈਨ ਦੇ ਉੱਤੇ ਡੀਲ ਜਿਹੜੀ ਆ ਜੀ ਕੋਈ ਹੋਈ ਦੱਸੀ ਜਾਂਦੀ ਆ, ਜਿਹਦੇ ਨਾਲ ਪੁਲਿਸ ਜਿਹੜੀ ਹੈ ਜੀ ਇਹ ਪੈਰ ਨੱਪ ਰਹੀ ਆ। ਗੰਗਾਨਗਰ ਦੇ ਵਿੱਚ, ਗੰਗਾਨਗਰ ਦੇ ਨੇੜੇ ਤੇੜੇ ਜਿਹੜੀ ਕੌਮਾਂਤਰੀ ਸਰਹੱਦ ਹੈ ਤੇ ਕਰਨਪੁਰ ਖੇਤਰ ਦੇ ਵਿੱਚ ਪੰਜਾਬ ਦੇ ਸਮਗਲਰਾਂ ਦੀ ਪਾਕਿਸਤਾਨ ਦੇ ਸਮਗਲਰਾਂ ਦੇ ਨਾਲ ਮੁਲਾਕਾਤ ਹੋਣ ਦਾ ਵੀ ਸ਼ੱਕ ਹੈ, ਜਿਹਦੇ ਕਰਕੇ ਗੰਗਾਨਗਰ ਪੁਲਿਸ ਦੀ ਟੀਮ ਜਿਹੜੀ ਆ ਉਹ ਪੰਜਾਬ ਦੇ ਸਰਹੱਦ ਲਾਗਲੇ ਜ਼ਿਲ੍ਹਿਆਂ ਦੇ ਵਿੱਚ ਜਾਂਚ ਜਿਹੜੀ ਆ ਜੀ ਇਹਦੇ ਸਬੰਧ ਦੇ ਵਿੱਚ ਕਰ ਰਹੀ ਹੈ। ਕੋਈ ਜਿਹੜਾ ਇਹਦੇ ਵਿੱਚੋਂ ਨਿਕਲਦਾ ਇਹ ਜਿਹੜੀਆਂ ਜੀ ਉਹ ਬਾਅਦ ਵਾਲੀਆਂ ਗੱਲਾਂ ਨੇ, ਪਰ ਕੁਛ ਨਾ ਕੁਛ ਨਵਾਂ ਜਿਹੜਾ ਜੀ ਉਹ ਪੰਜਾਬ ਦੇ ਸਮਗਲਰ ਇਹ ਕਰਦੇ ਰਹਿੰਦੇ ਆ ਤਾਂ ਕਿ ਧਿਆਨ ਡਾਈਵਰਟ ਕੀਤਾ ਜਾ ਸਕੇ ਔਰ ਸੈਕੰਡ ਉਹਨਾਂ ਦਾ ਕੰਮਕਾਰ ਜਿਹੜਾ ਜੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਚੱਲਦਾ ਰਹੇ। ਜਿਹੜੇ ਪੰਜਾਬ ਜਿਹੜਾ ਕੰਗਾਲੀ ਦੀ ਰਾਹ ਦੇ ਉੱਤੇ ਜਿਵੇਂ ਤੁਰ ਰਿਹਾ, ਜੋ ਫੰਡਾਂ ਦੀ ਜਿਹੜੀ ਜੀ ਉਹ ਘਾਟ ਹੈ ਇਸ ਵੇਲੇ ਚੱਲ ਰਹੀ, ਉਹਦਾ ਚਰਚਾ ਅਕਸਰ ਜਿਹੜਾ ਜੀ ਉਹ ਚੱਲਦਾ ਰਹਿੰਦਾ। ਇਹਦੇ ਵਾਸਤੇ ਸਿਆਸੀ ਧਿਰਾਂ ਦੇ ਉੱਤੇ ਜਿਹੜਾ ਜੀ ਉਹ ਦੋਸ਼ ਲੱਗਦੇ ਰਹਿੰਦੇ ਨੇ ਕਿ ਉਹ ਸਹੀ ਉਹਨਾਂ ਨੇ ਜਿਹੜੀਆਂ ਪਾਲਿਸੀਜ਼ ਨਹੀਂ ਬਣਾਈਆਂ, ਪਰ ਅਫਸਰਸ਼ਾਹੀ ਜਿਹੜੀ ਹੈ ਜੀ ਉਹ ਵੀ ਇਹਦੇ ਵਿੱਚ ਇੱਕ ਵੱਡਾ ਰੋਲ ਜਿਹੜਾ ਉਹ ਨਿਭਾਉਂਦੀ ਹੈ। ਪੰਜਾਬ ਦੀ ਵਿੱਤੀ ਹਾਲਤ ਜਿਹੜੀ ਹੈ ਜੀ ਉਹ ਵਿਗਾੜਨ ਦੇ ਵਾਸਤੇ ਜਿਹੜੀਆਂ ਸਿਆਸੀ ਪਾਰਟੀਆਂ ਜਾਂ ਸੱਤਾਧਾਰੀ ਜਿਹੜੀਆਂ ਧਿਰਾਂ ਨੇ ਉਹਦੇ ਆਗੂ ਤਾਂ ਜ਼ਿੰਮੇਵਾਰ ਹੈਗੇ ਹੀ ਨੇ। ਅਫਸਰਸ਼ਾਹੀ ਵੀ ਜਿਹੜੀ ਹੈ ਜੀ ਉਹ ਲਾਪਰਵਾਹ ਹੈ। ਅਫਸਰਸ਼ਾਹੀ ਤੇ ਬਾਬੂਆਂ ਦੀ ਲਾਪਰਵਾਹੀ ਦੇ ਕਰਕੇ ਪੰਜਾਬ ਦਾ ਜਿਹੜਾ ਇਹ ਵਿੱਤੀ ਸੰਕਟ ਹੈ ਜੀ ਉਹ ਡੂੰਘਾ ਹੁੰਦਾ ਤੁਰਿਆ ਜਾ ਰਿਹਾ। ਸਥਾਨਕ ਸਰਕਾਰਾਂ ਦੇ ਵਿਭਾਗ ਦੀ ਵੱਡੀ ਲਾਪਰਵਾਹੀ ਹੈ ਕਿ ਸਾਲ 13-14 ਦਾ ਇੱਕ ਸਾਲ ਦੇ ਵਿੱਚ ਤਕਰੀਬਨ 155 ਕਰੋੜ ਰੁਪਈਏ ਦਾ ਮਾਲੀਆ ਜਿਹੜਾ ਉਹ ਪ੍ਰਾਪਤ ਨਹੀਂ ਕਰ ਸਕਿਆ। ਇਹ ਰਾਸ਼ੀ ਸਿਰਫ 24 ਨਗਰ ਕੌਂਸਲਾਂ ਦੀ ਹੈ, ਜਦਕਿ ਪੰਜਾਬ ਦੀਆਂ ਬਾਕੀ ਨਗਰ ਕੌਂਸਲਾਂ, ਨਗਰ ਪੰਚਾਇਤਾਂ ਵੱਲੋਂ ਵੀ ਬਕਾਇਆ ਰਾਸ਼ੀ ਜਿਹੜੀ ਆ ਉਹ ਲੈਣ ਦੇ ਵਾਸਤੇ ਅਵੇਸਲਾਪਣ ਵਿਖਾਇਆ ਗਿਆ ਔਰ ਇਹ ਜਿਹੜਾ ਪੈਸਾ ਹੈ ਕਈ ਕਰੋੜਾਂ ਦੇ ਵਿੱਚ ਹੈ। ਇਹ ਅੰਕੜੇ ਤਾਂ ਉਹ ਨੇ ਜਿਹੜੇ ਰਿਕਾਰਡ ਦੇ ਵਿੱਚ ਨੇ। ਇਹ ਵੀ ਕਿਹਾ ਜਾ ਰਿਹਾ ਕਈ ਸ਼ਹਿਰਾਂ ਦੇ ਵਿੱਚ ਅਸਰ ਰਸੂਖ ਰੱਖਣ ਵਾਲੇ ਆਗੂ, ਸ਼ਖਸੀਅਤਾਂ, ਸੰਸਥਾਵਾਂ, ਨਗਰ ਕੌਂਸਲਾਂ ਦੇ ਕੋਲੇ ਕੋਈ ਰਿਕਾਰਡ ਨਹੀਂ ਹੈ। ਰਾਜਸੀ ਦਬਾਅ ਕਾਰਨ ਪ੍ਰਾਪਰਟੀ ਟੈਕਸ ਤੇ ਪਾਣੀ ਦੇ ਬਿੱਲਾਂ ਦਾ ਭੁਗਤਾਨ ਜਿਹੜਾ ਜੀ ਉਹ ਨਹੀਂ ਕੀਤਾ ਜਾ ਰਿਹਾ। ਅੰਕੜੇ ਦੱਸਦੇ ਆ ਕਿ ਬਰਨਾਲਾ ਕੌਂਸਲ ਦੇ ਵੱਲੋਂ 2 ਕਰੋੜ ਤੇ 80 ਲੱਖ, ਬਟਾਲਾ ਦੇ ਵੱਲੋਂ 82 ਲੱਖ, ਬਠਿੰਡਾ ਦੇ ਵੱਲੋਂ 18 ਕਰੋੜ 40 ਲੱਖ, ਭੁੱਚੋ ਮੰਡੀ 70 ਲੱਖ, ਘੱਗਾ 8 ਲੱਖ, ਗੁਰਦਾਸਪੁਰ 2 ਕਰੋੜ 27 ਲੱਖ ਏਦਾਂ ਜਿਹੜੇ ਨੇ ਇਹਦੇ ਵਿੱਚ ਜਿਹੜੇ ਜੀ ਉਹ ਸ਼ਾਮਲ ਨੇ ਕੌਂਸਲਾਂ ਦੇ ਵਿੱਚ। ਜਿਹੜੀਆਂ ਬੇਪਰਵਾਹ ਨੇ ਇਹ ਕੋਈ ਜਿਹੜਾ ਜੀ ਇਹ ਪੈਸੇ ਇਕੱਠੇ ਕਰਨ ਦੇ ਵਾਸਤੇ ਅਫਸਰਸ਼ਾਹੀ ਜਿਹੜੀ ਆ ਉਹਨੇ ਕੋਸ਼ਿਸ਼ਾਂ ਜਿਹੜੀਆਂ ਜੀ ਉਹ ਨਹੀਂ ਕੀਤੀਆਂ। ਇਹ ਵੀ ਕਿਹਾ ਜਾ ਰਿਹਾ ਜੀ ਕਿ ਕੁਝ ਇੱਕ ਜਿਹੜੀਆਂ ਨਗਰ ਕੌਂਸਲ ਨੇ ਉਹਨਾਂ ਨੇ ਸੰਸਥਾਵਾਂ ਨੂੰ ਨੋਟਿਸ ਵੀ ਜਾਰੀ ਕੀਤਾ, ਪਰ ਇਹ ਕਿਸੇ ਦੇ ਕਹਿਣ ਦੇ ਵਾਸਤੇ ਤਾਂ ਹੋਵੇ ਇਹ ਛੋਟੀਆਂ ਜਿਹੜੀਆਂ ਜੀ ਉਹ ਗੱਲਾਂ ਨੇ, ਪਰ ਐਕਚੁਅਲੀ ਬਹੁਤ ਵੱਡੀਆਂ ਗੱਲਾਂ ਨੇ ਜਿਹਦੇ ਨਾਲ ਨਗਰ ਕੌਂਸਲ ਤੇ ਸ਼ਹਿਰ ਜਿਹੜੇ ਆ ਉਹ ਚੱਲਣੇ ਹੁੰਦੇ ਆ। ਜਿਹੜਾ ਕਿ ਸ਼ਾਹੀ ਸ਼ਹਿਰ ਹੈ ਪਟਿਆਲਾ, ਇਹਦੀ ਨਿਗਮ ਜਿਹੜੀ ਆ ਜੀ ਉਹ ਕਰੀਬ 81 ਕਰੋੜ ਰੁਪਈਏ ਦਾ ਮਾਲੀਆ ਪ੍ਰਾਪਤ ਨਾ ਕਰਨ ਦੇ ਉੱਤੇ ਪਹਿਲੇ ਨੰਬਰ ਦੇ ਉੱਤੇ ਆ। ਇਹ ਮੁੱਖ ਮੰਤਰੀ ਹੋਰਾਂ ਦਾ ਜਿਹੜਾ ਜੀ ਉਹ ਸ਼ਹਿਰ ਹੈ ਔਰ ਪਟਿਆਲਾ ਨਿਗਮ ਦੇ ਵੱਲੋਂ 74 ਕਰੋੜ ਤੇ 26 ਲੱਖ ਰੁਪਏ ਮਕਾਨ ਦਾ ਜਿਹੜਾ ਟੈਕਸ ਹੁੰਦਾ ਹੈ, ਪ੍ਰਾਪਰਟੀ ਟੈਕਸ, ਉਹੀ ਬਕਾਇਆ। ਹਰਸਿਮਰਤ ਕੌਰ ਬਾਦਲ ਹੋਰਾਂ ਦਾ ਲੋਕ ਸਭਾ ਹਲਕਾ ਬਠਿੰਡੇ ਦੀ ਜਿਹੜੀ ਨਿਗਮ ਹੈ ਉਹ 18 ਕਰੋੜ ਤੇ 40 ਲੱਖ ਰੁਪਏ ਦੀ ਵਸੂਲੀ ਨਾ ਕਰਨ ਦੇ ਕਰਕੇ ਦੂਜੇ ਨੰਬਰ ਦੇ ਉੱਤੇ। ਇਹ 2 ਵੱਡੇ ਸ਼ਹਿਰਾਂ ਦਾ ਜਿਹੜਾ ਜੀ ਇਹ ਹਾਲ ਹੈ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਕੀਆਂ ਦਾ ਜਿਹੜਾ ਜੀ ਉਹ ਕੀ ਹੋਊਗਾ। ਨੋਟਬੰਦੀ ਦਾ ਚਰਚਾ ਜਿਹੜਾ ਜੀ ਉਹ ਚੱਲਦਾ ਹੀ ਰਹਿੰਦਾ ਤੇ ਸ਼ਾਇਦ ਜਿਹੜਾ ਜੀ ਉਹ ਚੱਲਦਾ ਰਹਿਣਾ। ਪਿਛਲੇ ਦਿਨਾਂ ਦੇ ਵਿੱਚ ਮਸ਼ੀਨਾਂ ਦੇ ਵਿੱਚੋਂ ਜਿਵੇਂ ਨੋਟ ਗਾਇਬ ਹੋ ਗਏ, ਲੋਕਾਂ ਦੀਆਂ ਲਾਈਨਾਂ ਜਿਹੜੀਆਂ ਸੀ ਉਹ ਲੱਗੀਆਂ। ਸਰਕਾਰ ਕਹਿੰਦੀ ਆ ਕਿ 24 ਘੰਟੇ ਮਸ਼ੀਨਾਂ ਚੱਲ ਰਹੀਆਂ ਨੇ, 500 ਤੇ 200 ਦੇ ਨੋਟ ਛਾਪੇ ਜਾ ਰਹੇ ਆ, ਮਸ਼ੀਨਾਂ ਜਿਹੜੀਆਂ ਛੇਤੀ ਭਰ ਦਿੱਤੀਆਂ ਜਾਣਗੀਆਂ। ਪਰ 2016 ਦੇ ਵਿੱਚ ਨੋਟਬੰਦੀ ਦੇ ਫੈਸਲੇ ਤੇ ਪਿੱਛੋਂ ਪੁਰਾਣੀ ਕਰੰਸੀ ਦੇ ਰੂਪ ਦੇ ਵਿੱਚ ਮੁਲਕ ਦੇ ਵੱਖ-ਵੱਖ ਬੈਂਕਾਂ ਦੇ ਵਿੱਚ ਜਿਹੜਾ ਪੈਸਾ ਜਮ੍ਹਾਂ ਕਰਾਇਆ ਗਿਆ ਸੀ ਉਹਦੇ ਵਿੱਚ ਵੱਡੀ ਗਿਣਤੀ ਜਾਅਲੀ ਨੋਟਾਂ ਦੀ ਸੀ। ਇਹ ਰਿਪੋਰਟ ਜਿਹੜੀ ਜੀ ਉਹ ਸਾਹਮਣੇ ਆ ਰਹੀ ਹੈ। ਇਹ ਪਹਿਲੀ ਵਾਰ ਸੀਗਾ ਜਦੋਂ ਇੰਨੇ ਵੱਡੇ ਪੱਧਰ ਦੇ ਉੱਤੇ ਬੈਂਕਾਂ ਦੇ ਵਿੱਚ ਜਾਅਲੀ ਕਰੰਸੀ ਜਿਹੜੀ ਹੈ ਜੀ ਉਹ ਜਮ੍ਹਾਂ ਹੋਈ ਹੈ। ਨੋਟਬੰਦੀ ਤੇ ਮਗਰੋਂ ਸ਼ੱਕੀ ਲੈਣ ਦੇਣ ਦੇ ਵਿੱਚ
480% ਦਾ ਵਾਧਾ ਦੇਖਣ ਨੂੰ ਜਿਹੜਾ ਜੀ ਉਹ ਮਿਲਿਆ। ਨੋਟਬੰਦੀ ਦੇ ਦੌਰਾਨ ਬੈਂਕਾਂ ਦੇ ਵਿੱਚ ਜਮ੍ਹਾਂ ਸ਼ੱਕੀ ਰਾਸ਼ੀ ਬਾਬਤ ਆਪਣੀ ਤਰ੍ਹਾਂ ਦੀ ਪਹਿਲੀ ਰਿਪੋਰਟ ਤੋਂ ਇਹ ਹੋਇਆ ਵੀ ਰਿਪੋਰਟ ਮੁਤਾਬਕ ਸਰਕਾਰੀ, ਨਿੱਜੀ ਤੇ ਸਹਿਕਾਰੀ ਬੈਂਕਾਂ ਤੇ ਹੋਰਨਾਂ ਵਿੱਤੀ ਸੰਸਥਾਵਾਂ ਦੇ ਵਿੱਚ ਕੁੱਲ ਮਿਲਾ ਕੇ ਸਾਂਝੇ ਤੌਰ ਦੇ ਉੱਤੇ 400% ਲਗਭਗ 4,73,000 ਲੈਣ ਦੇਣ ਦੀਆਂ ਰਿਪੋਰਟਾਂ ਜਿਹੜੀਆਂ ਨੇ ਜਿਹੜਾ ਟੈਰਰਿਜ਼ਮ ਦੇ ਵਾਸਤੇ ਫੰਡਿੰਗ ਤੇ ਬਲੈਕ ਮਨੀ ਨੂੰ ਵਾਈਟ ਕਰਨ ਦੇ ਵਾਸਤੇ ਸ਼ੱਕੀ ਵਿੱਤੀ ਲੈਣ ਦੇਣ ਦੀ ਸਮੀਖਿਆ ਕਰਨ ਵਾਲੀ ਜਿਹੜੀ ਇੰਟੈਲੀਜੈਂਸ ਯੂਨਿਟ ਹੈ ਉਹਦੀ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਸਾਲ 16-17 ਦੇ ਵਿੱਚ ਪਿਛਲੇ ਸਾਲ ਦੀ ਬੈਂਕਿੰਗ ਤੇ ਹੋਰਨਾਂ ਆਰਥਿਕ ਚੈਨਲਾਂ ਦੇ ਜ਼ਰੀਏ ਜਾਅਲੀ ਕਰੰਸੀ ਦੇ ਰੂਪ ਦੇ ਵਿੱਚ ਲੈਣ ਦੇਣ ਦੀਆਂ 3,22,000 ਘਟਨਾਵਾਂ ਵੱਧ ਵਾਪਰੀਆਂ। ਜਿਹੜੀ ਦੀ ਇਹ ਕਿਹਾ ਜਾ ਰਿਹਾ ਜੀ ਕਿ ਨੋਟਬੰਦੀ ਦੇ ਅਰਸੇ ਦੇ ਦੌਰਾਨ ਜਾਅਲੀ ਕਰੰਸੀ ਸੰਬੰਧੀ ਰਿਪੋਰਟਾਂ ਜਿਹੜੀਆਂ ਕਿ ਸਾਲ 15-16 ਦੇ ਵਿੱਚ 4,10,000 ਤੋਂ ਵੱਧ ਸਨ। ਸਾਲ ਮਗਰੋਂ 16-17 ਦੇ ਵਿੱਚ ਇਹ ਵੱਧ ਕੇ 7,33,000 ਨੂੰ ਜਿਹੜੀਆਂ ਉਹ ਜਾ ਪਹੁੰਚੀਆਂ। ਇਹਦੇ ਨਾਲ ਮੁੱਖ ਰੂਪ ਦੇ ਵਿੱਚ ਨੋਟਬੰਦੀ ਦੀ ਮਸ਼ਕ ਜਿਹੜੀ ਹੈ ਜੀ ਉਹ ਜ਼ਿੰਮੇਵਾਰ ਹੈ। CCRs ਲੈਣ ਦੇਣ ਦੇ ਉੱਤੇ ਆਧਾਰਿਤ ਰਿਪੋਰਟਾਂ ਨੇ ਔਰ ਉਦੋਂ ਹੀ ਇਹ ਜਨਰੇਟ ਹੁੰਦੀਆਂ ਨੇ ਜਦੋਂ ਕਦੇ ਜਾਅਲੀ ਭਾਰਤੀ ਕਰੰਸੀ ਨੋਟ ਜਿਹੜੇ ਆ ਜੀ ਉਹ ਫੜੇ ਜਾਂਦੇ। ਇਹ ਸਨ ਵੀ ਕੁਛ ਅੱਜ ਦੀਆਂ ਗੱਲਾਂ ਬਾਤਾਂ ਔਰ ਉਮੀਦ ਹੈ ਕਿ ਤੁਹਾਡੇ ਨਾਲ ਮੁਲਾਕਾਤ ਜਿਹੜੀ ਜੀ ਅਗਲੀ ਫੇਰ ਹੋਊਗੀ। ਤਦ ਤੱਕ ਲਈ ਇਜਾਜ਼ਤ ਦਿਓ। ਬਹੁਤ ਮਿਹਰਬਾਨੀ ਦਿਲਪ੍ਰੀਤ, ਥੈਂਕ ਯੂ ਵੈਰੀ ਮਚ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ। ਤੇ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ। ਤੇ ਇੱਦਾਂ ਹੀ ਲੈਂਦੇ ਇਜਾਜ਼ਤ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।